ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ 'ਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408-272-2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਰਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਰਟਵਾਲ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਆ ਜਿਹੜੀ ਉਸ ਦੀ ਸ਼ੁਰੂਆਤ ਕਰਦੇ ਹਾਂ। ਬਲਤੇਜ ਪੰਨੂ ਜੀ, ਸਭ ਤੋਂ ਜਿਹੜਾ ਜੀ ਪਹਿਲਾ ਮਾਮਲਾ ਆਪਾਂ ਕਰਦੇ ਹਾਂ ਗੁਰਦਾਸਪੁਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਦੇ ਇੱਕ ਜਿਹੜੇ ਆ ਜੀ ਆਗੂ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਨੂੰ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਦੱਸੋ ਜੀ। ਕੀ ਹੋਇਆ, ਕੌਣ ਸੀ? ਜੀ ਇਹ ਜਿਹੜਾ ਜੀ ਇਹਨੇ ਕਈ ਤਰ੍ਹਾਂ ਦੀ ਬਹਿਸ ਜਿਹੜੀ ਹੈ ਜੀ ਉਹ ਛੇੜ ਦਿੱਤੀ ਹੈ ਇਸ ਹਮਲੇ ਨੇ, ਕਿਉਂਕਿ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਮੁਤਾਬਕ ਸ਼ਿਵ ਸੈਨਾ ਦਾ ਜਿਹੜਾ ਇਹ ਵਿਵਾਦਿਤ ਆਗੂ ਹੈ ਜੀ, ਉਹਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ, ਉਹਦੇ ਉਸ ਟਾਈਮ ਦੇ ਉੱਤੇ ਸਿਕਿਉਰਿਟੀ ਵਾਲੇ ਵੀ ਨੇੜੇ ਹੈਗੇ ਸੀਗੇ ਜੀ, ਸੈਰ ਕਰ ਰਿਹਾ ਸੀਗਾ ਜਦੋਂ ਉਹਦੇ ਉੱਤੇ ਹਮਲਾ ਇਹ ਕੀਤਾ ਗਿਆ ਜੀ। ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਜੀ ਉਹ ਇਹ ਦਾਅਵਾ ਕਰਦੀ ਹੈ ਕਿ ਜਿਹੜਾ ਪੁਲਿਸ ਜ਼ਿਲ੍ਹਾ ਖੰਨਾ ਉਹਦੇ ਨਾਲ ਹਮਲਾ ਕਰਨ ਵਾਲੇ ਦਾ ਸੰਬੰਧ ਜਿਹੜਾ ਉਹ ਦੱਸਿਆ ਜਾਂਦਾ। ਤੁਰੰਤ ਕਿਸੇ ਨੇ ਪੁਲਿਸ ਨੂੰ ਫੋਨ ਕਰਤਾ ਔਰ ਜਿਹੜਾ ਵਿਅਕਤੀ ਹਮਲਾ ਕਰਨ ਵਾਲਾ ਸੀਗਾ, ਜਿਹਦੇ ਬਾਰੇ ਇਹ ਵੀ ਕਿਹਾ ਗਿਆ ਜੀ ਕਿ ਉਹਨੇ ਖਾਲਿਸਤਾਨ ਦੇ ਜਿਹੜੇ ਨਾਅਰੇ ਨੇ ਉਹ ਲਾਏ ਨੇ ਜਦੋਂ ਉਹਨੇ ਜਿਹੜੀ ਗੋਲੀ ਹੈ ਜੀ ਇਸ ਵਿਅਕਤੀ ਨੂੰ ਮਾਰੀ ਹੈ। ਪੁਲਿਸ ਜਿਹੜੀ ਹੈ ਜੀ ਉਹ ਦੱਸਦੀ ਹੈ ਕਿ ਹਰਵਿੰਦਰ ਸੋਨੀ, ਜਿਹੜਾ ਬਾਲ ਠਾਕਰੇ ਸ਼ਿਵ ਸੈਨਾ ਜਿਹੜੀ ਹੈ ਜੀ ਉਹਦਾ ਆਗੂ ਆ, ਉਹਦੇ ਉੱਤੇ ਹਮਲਾ ਕਰਨ ਵਾਲਾ ਕਸ਼ਮੀਰ ਸਿੰਘ ਹੈ, ਜਿਹੜਾ ਕਿ ਗਲਵੱਡੀ ਪੈਂਦਾ ਜੀ ਇੱਥੇ ਖੰਨੇ ਪੁਲਿਸ ਜ਼ਿਲ੍ਹੇ ਦੇ ਵਿੱਚ ਜਿਹੜਾ ਪੈਂਦਾ ਪਿੰਡ, ਉੱਥੋਂ ਦਾ ਇਹ ਰਹਿਣ ਵਾਲਾ। ਪੁਲਿਸ ਹੁਣ ਇਹ ਵੀ ਕਹਿੰਦੀ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਦੇ ਉੱਤੇ ਡਾਕੇ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹ ਦਰਜ ਨੇ ਜੀ। ਇਹ ਵੀ ਪਤਾ ਲੱਗਿਆ ਜੀ ਕਿ ਉਹਨੇ 11,000 ਰੁਪਏ ਦਾ ਜਿਹੜਾ ਇਹ ਪਿਸਤੌਲ ਆ, ਕੱਟਾ ਜਿਹਨੂੰ ਕਹਿੰਦੇ ਆ, ਉਹ ਲਿਆਂਦਾ ਔਰ ਮੋਟਰਸਾਈਕਲ ਦੇ ਉੱਤੇ ਹਮਲਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਗਿਆ। ਅਜੇ ਪੁਲਿਸ ਜਿਹੜੀ ਆ ਉਹ ਇਹ ਕਹਿੰਦੀ ਹੈ ਕਿ ਇਸ ਚੀਜ਼ ਦਾ ਕੋਈ ਉਹਨਾਂ ਕੋਲ ਸਬੂਤ ਨਹੀਂ ਹੈ ਕਿ ਕੀ ਕਿਸੇ ਜਥੇਬੰਦੀ ਦੇ ਨਾਲ ਉਹਦਾ ਸੰਬੰਧ ਹੈ ਜਾਂ ਉਹਨੇ ਆਪਣੇ ਤੌਰ ਦੇ ਉੱਤੇ ਇਹ ਹਮਲਾ ਜਿਹੜਾ ਜੀ ਕੀਤਾ। ਇਹਦੇ ਪਿੱਛੇ ਹਮਲੇ ਦੇ ਮੋਟਿਵ ਕੀ ਆ, ਇਹ ਵੀ ਬਹੁਤਾ ਜਿਹੜਾ ਜੀ ਕਲੀਅਰ ਨਹੀਂ ਹੋਇਆ। ਉੱਧਰ ਜਿਹੜੀ ਸ਼ਿਵ ਸੈਨਾ ਉਹਨੇ ਅੱਜ ਗੁਰਦਾਸਪੁਰ ਜਿਹੜਾ ਜੀ ਉਹਨੂੰ ਬੰਦ ਕਰਨ ਦੀ ਕਾਲ ਜਿਹੜੀ ਆ ਉਹ ਦਿੱਤੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ 29 ਮਾਰਚ 2012 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਤਿਬੜੀ ਰੋਡ ਦੇ ਉੱਤੇ ਇੱਕ ਪੁਲਿਸ ਗੋਲੀ ਕਾਂਡ ਜਿਹੜਾ ਵਾਪਰਿਆ ਸੀਗਾ, ਉਹਦੇ ਨਾਲ ਜੋੜ ਕੇ ਇਸ ਘਟਨਾ ਨੂੰ ਜਿਹੜਾ ਜੀ ਉਹ ਸਾਰਾ ਦੇਖਿਆ ਜਾ ਰਿਹਾ ਜੀ, ਕਿਉਂਕਿ ਉਹਦੇ ਵਿੱਚ ਜਿਹੜਾ ਹਰਵਿੰਦਰ ਸੋਨੀ ਸੀਗਾ ਉਹਨੇ ਕਾਫੀ ਭੜਕਾਹਟ ਜਿਹੜੀ ਸੀ ਉਹ ਪੈਦਾ ਕੀਤੀ ਸੀ ਜਦੋਂ ਇਹ 2012 ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੋਇਆ ਸੀਗਾ। ਤਾਂ ਬਾਕੀ ਇਹਦੇ ਪੁਲਿਸ ਦੀ ਜਿਹੜੀ ਡਿਟੇਲ ਆਉਣੀ ਬਾਕੀ ਆ। 2 ਜਾਣੇ ਜਿਹੜੇ ਨੇ ਇਹਦੇ ਵਿੱਚ ਹਮਲੇ ਦੇ ਵਿੱਚ ਦੱਸੇ ਗਏ ਨੇ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਕੇਂਦਰ ਦੇ ਵੱਲੋਂ ਰਾਜਪਾਲਾਂ ਦੇ ਉੱਤੇ ਜਿਹੜੇ ਗੇੜਿਆਂ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਜੀ। ਕੇਂਦਰ ਦੀ ਸਰਕਾਰ ਨੇ ਸੂਬੇ ਦੇ ਜਿਹੜੇ ਰਾਜਪਾਲ ਨੇ ਉਹਨਾਂ ਦੀਆਂ ਗੇੜੀਆਂ ਦੇ ਉੱਤੇ ਲਗਾਮ ਲਾਉਂਦਿਆਂ ਹੋਇਆ ਹਦਾਇਤ ਕੀਤੀ ਹੈ ਜੀ ਕਿ ਉਹਨਾਂ ਨੂੰ ਸਾਲ ਦੇ ਵਿੱਚ ਘੱਟੋ ਘੱਟ 292 ਦਿਨ ਆਪਣੇ ਸ਼ਾਸਨ ਵਾਲੇ ਸੂਬੇ ਦੇ ਵਿੱਚ ਬਿਤਾਉਣੇ ਪੈਣਗੇ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਆਪਣਾ ਉਹ ਸਟੇਸ਼ਨ ਜਿਹੜਾ ਉਹ ਛੱਡਣਗੇ ਨਹੀਂ। ਔਰ ਕੁਝ ਰਾਜਪਾਲਾਂ ਦੇ ਵੱਲੋਂ ਆਪਣੇ ਸ਼ਾਸਨ ਵਾਲੇ ਰਾਜਾਂ ਤੋਂ ਜ਼ਿਆਦਾਤਰ ਸਮਾਂ ਬਾਹਰ ਬਿਤਾਉਣ ਦਾ ਮਾਮਲਾ ਜਿਹੜਾ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹਨੇ ਤਾਜ਼ਾ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਨੇ। ਰਾਜਪਾਲਾਂ ਦੇ ਵਾਸਤੇ 18 ਮਿਕਾਤੀ ਨਿਯਮਾਂ ਵਾਲਾ ਨੋਟੀਫਿਕੇਸ਼ਨ ਜਿਹੜਾ ਜੀ ਜਾਰੀ ਕੀਤਾ ਗਿਆ। ਰਾਸ਼ਟਰਪਤੀ ਤੋਂ ਅਗਾਊਂ ਪ੍ਰਵਾਨਗੀ ਬਿਨਾਂ ਕੋਈ ਵੀ ਰਾਜਪਾਲ ਜਿਹੜਾ ਜੀ ਆਪਣਾ ਸਟੇਸ਼ਨ ਨਹੀਂ ਛੱਡੂਗਾ ਔਰ ਛੋਟੇ ਤੇ ਖਾਸ ਕਰਕੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਹੀ ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਜਿਹੜੀ ਹੈ ਜੀ ਮਿਲੂਗੀ। ਔਰ ਖੜੇ ਪੈਰ ਕੀਤੀ ਗਈ ਜਿਹੜੀ ਯਾਤਰਾ ਉਹਦੇ ਲਈ ਰਾਜਪਾਲ ਨੂੰ ਇਹਦੇ ਜ਼ਰੂਰੀ ਕਾਰਨਾਂ ਬਾਰੇ ਜਿਹੜਾ ਉਹ ਦੱਸਣਾ ਪਊਗਾ। ਆਪਣੇ ਸ਼ਾਸਨ ਵਾਲਾ ਸੂਬਾ ਛੱਡਣ ਦੇ ਵਾਸਤੇ ਰਾਜਪਾਲ ਨੂੰ 1 ਤੋਂ 6 ਹਫ਼ਤੇ ਪਹਿਲਾਂ ਰਾਸ਼ਟਰਪਤੀ ਭਵਨ ਨੂੰ ਪ੍ਰਵਾਨਗੀ ਦੀ ਅਰਜ਼ੀ ਜਿਹੜੀ ਆ ਉਹ ਦੇਣੀ ਪਊਗੀ ਔਰ ਇਸ ਗੱਲ ਦੇ ਉੱਤੇ ਨਿਰਭਰ ਕਰੂਗਾ ਜੀ ਕਿ ਯਾਤਰਾ ਸਰਕਾਰੀ ਹੈ ਜਾਂ ਨਿੱਜੀ ਹੈ। ਇਹ ਸਭ ਜਿਹੜਾ ਜੀ ਕੀਤਾ ਗਿਆ ਰਾਜਪਾਲਾਂ ਦੇ ਉੱਤੇ। ਇਹ ਵੈਸੇ ਸੂਬਿਆਂ ਦੇ ਮੁੱਖ ਮੰਤਰੀਆਂ, ਡਿਪਟੀ ਮੁੱਖ ਮੰਤਰੀਆਂ ਜਾਂ ਜਿਹੜੇ ਮੰਤਰੀ ਨੇ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀ ਜਿਹੜੀ ਪਾਬੰਦੀ ਆ ਉਹ ਲੱਗਣੀ ਚਾਹੀਦੀ ਹੈ, ਕਿਉਂਕਿ ਅਕਸਰ ਇਹ ਬਾਹਰ ਦੇ ਭਲਵਾਨੀ ਗੇੜਿਆਂ ਦੇ ਉੱਤੇ ਹੀ ਜਿਹੜਾ ਰਹਿੰਦੇ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ।
ਜੀ 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 ਅਤੇ ਨਾਲ ਦੇ ਨਾਲ ਜ਼ਰੂਰ ਦੱਸ ਦਿਓ ਵੀ ਧੂਰੀ ਦੇ ਵਿੱਚ ਜਿਹੜੀਆਂ ਚੋਣਾਂ ਜਿਹੜੀਆਂ ਹੋਈਆਂ ਵੋਟਾਂ ਪਈਆਂ ਕਿਸ ਪ੍ਰਕਾਰ ਦੀ ਰਹੀ ਜੀ ਪੂਰੀ। ਧੂਰੀ ਦੇ ਵਿੱਚ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਜੀ, ਇਹਦੇ ਵਿੱਚ 73% ਦੇ ਕਰੀਬ ਵੋਟਿੰਗ ਜਿਹੜੀ ਹੈ ਜੀ ਉਹ ਹੋਈ ਹੈ। ਔਰ ਅਕਾਲੀ ਦਲ ਭਾਜਪਾ ਕਾਂਗਰਸ ਕੈਂਡੀਡੇਟ ਔਰ ਜਿਹੜੇ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਹੋਰੀ ਨੇ ਮੁੱਖ ਮੁਕਾਬਲਾ ਇਹ ਤ੍ਰਿਕੋਣਾ ਹੀ ਤਕਰੀਬਨ ਜਿਹੜਾ ਜੀ ਉਹ ਕਿਹਾ ਜਾ ਰਿਹਾ। 15 ਤਰੀਕ ਨੂੰ ਇਹਦਾ ਜਿਹੜਾ ਜੀ ਉਹ ਨਤੀਜਾ ਸਾਹਮਣੇ ਆਊਗਾ। ਕਾਫੀ ਸਾਰੇ ਥਾਵਾਂ ਤੋਂ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਧੱਕੇਸ਼ਾਹੀ ਦੀਆਂ ਖਬਰਾਂ ਜਿਹੜੀਆਂ ਜੀ ਉਹ ਆਈਆਂ ਨੇ। ਅਕਾਲੀ ਦਲ ਨੇ ਇਹ ਕਹਿ ਰਹੀ ਕਿ ਕਾਂਗਰਸ ਦੀ ਇਹ ਬੁਖਲਾਹਟ ਹੈ, ਤਾਂ ਕਰਕੇ ਜਿਹੜਾ ਜੀ ਉਹ ਦੋਸ਼ ਲਾ ਰਹੇ ਨੇ, ਜਦੋਂ ਕਿ ਜਿਹੜੇ ਬਾਹਰ ਦੇ ਹਲਕੇ ਦੇ ਲੋਕ ਸਨ ਉਹਨਾਂ ਨੂੰ ਹਲਕਾ ਛੱਡ ਕੇ ਜਾਣ ਦੇ ਹੁਕਮ ਜਿਹੜੇ ਉਹ ਜਾਰੀ ਕੀਤੇ ਗਏ ਸਨ, ਪਰ ਉਹਨਾਂ ਦੀ ਕੋਈ ਬਹੁਤੀ ਕੇਅਰ ਨਹੀਂ ਕੀਤੀ ਗਈ ਜੀ। ਜਿਹੜੇ ਅਕਾਲੀ ਦਲ ਦੇ ਕੁਝ ਵਿਵਾਦਤ ਨੇਤਾ ਨੇ ਉਹ ਇਸ ਹਲਕੇ ਦੇ ਵਿੱਚ ਵੋਟਾਂ ਪੈਣ ਦਾ ਕੰਮ ਖਤਮ ਹੋਣ ਤੱਕ ਜਿਹੜਾ ਜੀ ਉਹ ਡਟੇ ਰਹੇ, ਬਣੇ ਰਹੇ। ਸ਼ਰਾਬ ਜਿਹੜੀ ਸੀ ਉਹ ਸ਼ਰੇਆਮ ਚੱਲੀ। ਇੱਕ ਵਿਅਕਤੀ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਆਈਆਂ ਨੇ। ਪੈਸਿਆਂ ਦੀ ਵੰਡ ਵੁੰਡ ਵੀ ਜਿਹੜੀ ਹੈ ਜੀ ਉਹਦੇ ਦੋਸ਼ ਲੱਗੇ ਨੇ ਕਿ ਉਹ ਵੀ ਜਿਹੜੀ ਆ ਉਹ ਕੀਤੀ ਗਈ ਹੈ। 15 ਤਰੀਕ ਦਾ ਨਤੀਜਾ ਜਿਹੜਾ ਜੀ ਉਹ ਦੱਸੂਗਾ ਕਿ ਕਿਹੜੇ ਕਿਹੜੇ ਤਰੀਕੇ ਨਾਲ ਕਿੰਨੀਆਂ ਵੋਟਾਂ ਦੇ ਉੱਤੇ ਜਿਹੜੀ ਸੱਤਾਧਾਰੀ ਧਿਰ ਹੈ ਉਹਨੇ ਇਹ ਚੋਣ ਲੁੱਟੀ ਹੈ ਜੀ। ਜੀ 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 ਅਤੇ ਜਿਹੜੀ 73% ਵੋਟਿੰਗ ਹੋਈ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਸਾਰੇ ਜਣੇ ਦੇਖ ਰਹੇ ਆ, ਕਿਸ ਪਾਸੇ ਨੂੰ ਬਾਜੀ ਜਾ ਸਕਦੀ ਹੈ? ਦੇਖੋ, ਜਦੋਂ ਬਾਈ ਇਲੈਕਸ਼ਨ ਹੁੰਦੀ ਹੈ ਜੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਜ਼ੋਰ ਤਾਂ ਲਾਉਂਦੀਆਂ ਨੇ, ਇਸ ਕਰਕੇ ਵੋਟਿੰਗ ਜਿਹੜੀ ਹੈ ਜੀ ਉਹ ਬਹੁਤ ਹੁੰਦੀ ਹੈ। ਵੈਸੇ ਜਦੋਂ ਲੋਕ ਸਭਾ ਦੀਆਂ ਚੋਣਾਂ ਸਨ ਹੈਵੀ ਪੋਲਿੰਗ ਤਾਂ ਉਦੋਂ ਵੀ ਹੋਈ ਸੀਗੀ, ਧੂਰੀ ਦੇ ਵਿੱਚ ਵੀ ਬਹੁਤ ਪੋਲਿੰਗ ਜਿਹੜੀ ਉਹ ਹੋਈ ਸੀਗੀ। ਦੇਖੋ, ਇਹ ਬਹੁਤ ਕੁਝ ਡਿਪੈਂਡ ਕਰੂਗਾ ਕਿ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਕਾਲਾ ਬੂਲਾ ਉਹ ਕਿੰਨੀਆਂ ਵੋਟਾਂ ਲਿਜਾਂਦੇ ਨੇ, ਕਿਉਂਕਿ ਇਹਦੇ ਨਾਲ ਜਿਹੜੀ ਜੇ ਕੈਲਕੂਲੇਸ਼ਨ ਦਾ ਹਿਸਾਬ ਤਾਂ ਲਾਈਏ ਤਾਂ ਜਿੰਨੀਆਂ ਵੋਟਾਂ ਵੱਧ ਕਾਲਾ ਬੂਲਾ ਲਿਜਾਣਗੇ ਉਨੀ ਸੁਰੱਖਿਅਤ ਸੀਟ ਅਕਾਲੀ ਦਲ ਦੀ ਹੋਊਗੀ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨੇ ਇੱਥੇ ਉਮੀਦਵਾਰ ਆਪਣਾ ਖੜਾ ਨਹੀਂ ਕੀਤਾ। ਜਿਹੜੇ ਉਹਦੇ ਵੋਟ ਬੈਂਕ ਆ ਜੀ ਉਹਨੇ ਕਿਸੇ ਨਾ ਕਿਸੇ ਪਾਸੇ ਤਾਂ ਝੁਕਣਾ ਸੀਗਾ, ਜਾਂ ਤਾਂ ਉਹ ਕਾਂਗਰਸ ਵਾਲੇ ਪਾਸੇ ਜਾਵੇ ਜਾਂ ਜਿਹੜਾ ਸੀਗਾ ਜੀ ਉਹ ਕੋਈ ਹੋਰ ਧਿਰ ਲੱਭੇ। ਉਹਨੇ ਸੱਤਾਧਾਰੀ ਧਿਰ ਦੇ ਵਾਲੇ ਪਾਸੇ ਨਹੀਂ ਝੁਕਣਾ ਜੀ। ਮੈਂ ਪਹਿਲੇ ਦਿਨ ਵੀ ਆਪਾਂ ਪਹਿਲਾਂ ਵੀ ਗੱਲ ਜਿਹੜੀ ਇਹਦੇ ਸੰਬੰਧ ਦੇ ਵਿੱਚ ਕੀਤੀ ਸੀਗੀ। ਤਾਂ ਜੇ ਕਾਲਾ ਬੁੱਲਾ ਜਿਹੜੇ ਜੀ ਉਹ ਜ਼ਿਆਦਾ ਵੋਟਾਂ ਆਮ ਆਦਮੀ ਪਾਰਟੀ ਵਾਲੀਆਂ ਜਿਹੜੀਆਂ ਨੇ ਉਹ ਲੈ ਜਾਂਦੇ ਨੇ ਤਾਂ ਫਿਰ ਅਕਾਲੀ ਦਲ ਦੀ ਇਹ ਜਿਹੜੀ ਸੀਟ ਆ ਉਹ ਕੱਢਣੀ ਥੋੜੀ ਸੌਖੀ ਹੋ ਸਕਦੀ ਹੈ। ਜੇ ਵੋਟਾਂ ਜਿਹੜੀਆਂ ਜੀ ਕਾਂਗਰਸ ਨੂੰ ਭੁਗਤਦੀਆਂ ਨੇ ਫਿਰ ਜਿਹੜੀ ਹੈ ਜੀ ਉਹ ਕਾਂਟੇ ਦੀ ਟੱਕਰ ਹੋ ਸਕਦੀ ਹੈ, ਜਿਹਦੇ ਚਾਂਸਸ ਮੇਰੀ ਜਾਤੇ ਘੱਟ ਨੇ ਜੀ। ਬਾਕੀ ਦੇਖਦੇ ਆ ਜੀ। ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬੈਂਸ ਭਰਾਵਾਂ ਨੇ ਆਖਿਆ ਵੀ ਸਾਨੂੰ ਬਾਦਲਾਂ ਤੋਂ ਖਤਰਾ। ਚਲੀ ਜਿਹੜਾ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਨੇ ਇੱਕ ਮੋਰਚਾ ਜਿਹੜਾ ਜੀ ਲਾਉਣਾ ਸੈਂਡ ਮਾਫੀਏ ਦੇ ਖਿਲਾਫ, ਕਿਉਂਕਿ ਸਹੀ ਦੇਖੋ ਤਾਂ ਪੰਜਾਬ ਜਿਹੜਾ ਜੀ ਇਹੋ ਜਿਹੇ ਕਿਸੇ ਵੀ ਜਿਹੜੀ ਮੂਵਮੈਂਟ ਹੈ ਜੀ ਜਿਹੜੀ ਲੋਕਾਂ ਦੇ ਨਾਲ ਜੁੜੀ ਹੋਈ ਉਹਦੀ ਉਡੀਕ ਦੇ ਵਿੱਚ ਹੈ ਕਿ ਕਿਵੇਂ ਜਿਹੜਾ ਮਾਫੀਆ ਇੱਥੇ ਪਿਛਲੇ ਸਾਲਾਂ ਤੋਂ ਬਣਿਆ ਔਰ ਬਣ ਕੇ ਜਵਾਨ ਹੀ ਨਹੀਂ ਹੋ ਗਿਆ, ਉਹ ਦਿਓ ਕੱਦ ਜਿਹੜਾ ਜੀ ਉਹ ਹੋ ਗਿਆ। ਜਿਹੜਾ ਸੈਂਡ ਵਾਲਾ ਮਸਲਾ ਹੈ, ਰੇਤ ਵਾਲਾ ਮਸਲਾ ਹੈ, ਇਹਨੇ ਅਸਲ ਦੇ ਵਿੱਚ ਬਹੁਤ ਜਿਹੜੇ ਪਰਿਵਾਰ ਨੇ ਜੀ ਉਹ ਵਿਹਲੇ ਕਰਕੇ ਬਿਠਾ ਦਿੱਤੇ ਨੇ। ਰੋਜ਼ੀ ਰੋਟੀ ਦੇ ਲਾਲੇ ਉਹਨਾਂ ਨੂੰ ਪਏ ਨੇ ਜਿਹੜੇ ਕਿ ਕਿਤੇ ਨਾ ਕਿਤੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦੇ ਉੱਤੇ ਵੀ ਅਸਰ ਪਾਉਂਦੇ ਨੇ। ਪਹਿਲਾਂ ਜਦੋਂ ਤੁਸੀਂ ਕਿਸੇ ਵੀ ਕਾਲੋਨੀ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਵੜਦੇ ਸੀ ਚਾਰ ਸਵੇਰੇ ਤੁਹਾਨੂੰ ਕੰਸਟਰਕਸ਼ਨਸ ਹੁੰਦੀਆਂ ਦਿਸਦੀਆਂ ਸਨ ਜੀ, ਪਰ ਉਹ ਕੰਮ ਹੋ ਗਏ ਬੰਦ ਸਾਰੇ। ਇਹਦੇ ਨਾਲ ਲੱਕੜ ਦਾ ਕੰਮ ਕਰਨ ਵਾਲੇ, ਲੋਹੇ ਦਾ ਕੰਮ ਕਰਨ ਵਾਲੇ, ਕਲੀਆਂ ਦਾ ਕੰਮ ਕਰਨ ਵਾਲੇ, ਟਾਇਲਾਂ ਲਾਉਣ ਵਾਲੇ, ਪੱਥਰ ਲਾਉਣ ਵਾਲੇ, ਰਾਜ ਮਿਸਤਰੀ ਮਜ਼ਦੂਰ ਜਿਹੜੇ ਜੀ ਉਹ ਵਿਹਲੇ ਹੋ ਕੇ ਬਹਿ ਗਏ। ਹੁਣ ਪ੍ਰੋਬਲਮ ਇਹ ਹੈ ਜੀ ਕਿ ਜਿਹੜੀ ਰੇਤਾ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਕਿਸੇ ਨੂੰ ਜਿੰਨੀ ਚਾਹੀਦੀ ਹੁੰਦੀ ਸੀ ਉਹ ਲੈ ਆਉਂਦੇ ਸੀ, ਹੁਣ ਏਡਾ ਵੱਡਾ ਇਹ ਸੈਂਡ ਮਾਫੀਆ ਜਿਹੜਾ ਜੀ ਪੰਜਾਬ ਦੇ ਵਿੱਚ ਹੋ ਗਿਆ। ਹਜ਼ਾਰਾਂ ਕਰੋੜਾਂ ਰੁਪਈਏ ਦਾ ਜਿਹੜਾ ਜੀ ਇਹ ਬਿਜ਼ਨਸ ਕਰਦਾ ਔਰ ਇਹਦੇ ਪਿੱਛੇ ਸਿੱਧਮ ਸਿੱਧੇ ਜਿਹੜੇ ਉਹ ਸੱਤਾਧਾਰੀ ਲੋਕ ਸ਼ਾਮਲ ਨੇ। ਬੈਂਸ ਭਰਾਵਾਂ ਨੇ ਅਸਲ ਦੇ ਵਿੱਚ ਪੰਜਾਬ ਦੀ ਦੁੱਖ ਦੀ ਰਗ ਦੇ ਉੱਤੇ ਨਾ ਜੀ ਹੱਥ ਧਰਿਆ ਇੱਕ ਕਿਸਮ ਦੇ ਨਾਲ, ਔਰ ਉਹਨਾਂ ਨੇ ਮਨੁੱਖੀ ਚੇਨ ਜਿਹੜੀ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਲੁਧਿਆਣੇ ਦੇ ਵਿੱਚ ਕਿ ਇੱਕ ਲੰਮੀ ਮਨੁੱਖੀ ਚੇਨ ਬਣਾ ਕੇ ਉਹਨਾਂ ਨੇ ਸੱਦਾ ਦੇਣਾ ਸੀਗਾ ਕਿ ਉਹ ਸੈਂਡ ਮਾਫੀਏ ਦੇ ਖਿਲਾਫ ਜਿਹੜਾ ਜੀ ਉਹ ਡਟਣਗੇ। ਪਰ ਉਦੋਂ ਪਹਿਲਾਂ ਹੀ ਗ੍ਰਿਫਤਾਰੀਆਂ ਜਿਹੜੀਆਂ ਜੀ ਹੋ ਗਈਆਂ, ਔਰ ਗ੍ਰਿਫਤਾਰੀਆਂ ਦੇ ਰੂਪ ਦੇ ਵਿੱਚ ਜਿੰਨੇ ਲੋਕ ਭੱਜ ਭੱਜ ਕੇ ਗ੍ਰਿਫਤਾਰੀਆਂ ਦੇਣ ਦੇ ਵਾਸਤੇ ਆਏ ਉਹਨੇ ਪ੍ਰਸ਼ਾਸਨ ਦੇ ਵਾਸਤੇ ਇੱਕ ਫਿਕਰਮੰਦੀ ਦਾ ਜਿਹੜੀ ਹੈ ਜੀ ਉਹ ਖੜੀ ਕੀਤੀ ਆ ਕਿ ਇਹ ਜਿਹੜਾ ਜੀ ਕਿਸ ਕਿਸਮ ਦੇ ਨਾਲ ਲੋਕ ਜਿਹੜੇ ਨੇ ਉਹ ਆਏ ਨੇ। ਇੱਥੋਂ ਤੱਕ ਵੀ ਦੱਸਿਆ ਗਿਆ ਕਿ ਲੋਕ ਤਾਂ ਆਪਣੀਆਂ 2-2 ਦਿਨ ਦੀਆਂ ਰੋਟੀਆਂ ਨਾਲ ਪਕਾ ਕੇ ਲੈ ਆਏ ਜੀ, ਜਿਹੜੇ ਬਾਕੀ ਆਉਣਗੇ ਅਸੀਂ ਉਹਨਾਂ ਨੂੰ ਵੀ ਜਿਹੜੀਆਂ ਉਹ ਖਵਾਵਾਂਗੇ। ਹੁਣ 20 ਤਰੀਕ ਤੋਂ 20 ਜਿਹੜੀ ਹੈ ਜੀ ਅਪ੍ਰੈਲ ਹੈ ਉਹਦੇ ਤੋਂ ਬੈਂਸ ਭਰਾਵਾਂ ਨੇ ਕਿਹਾ ਕਿ ਉਹ ਟਰਾਲੀਆਂ ਭਰਨਗੇ ਰੇਤਾਂ ਦੀਆਂ ਤੇ ਮੁਫਤ ਜਿਹੜੀਆਂ ਜੀ ਉਹ ਲੋਕਾਂ ਨੂੰ ਦੇਣਗੇ।
ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਹਰ ਹਾਲਤ ਦੇ ਵਿੱਚ ਇਹ ਜਿਹੜਾ ਜੀ ਮੋਰਚਾ ਸ਼ੁਰੂ ਕਰਨਗੇ। ਇਹਦੇ ਸੰਬੰਧੀ ਉਹਨਾਂ ਨੇ ਕਮੇਟੀਆਂ ਵਗੈਰਾ ਜਿਹੜੀਆਂ ਉਹ ਬਣਾ ਦਿੱਤੀਆਂ ਗਈਆਂ ਨੇ। ਹੁਣ ਉਹਨਾਂ ਨੇ ਨਾਲ ਦੀ ਨਾਲ ਇੱਕ ਇਹ ਵੀ ਦੋਸ਼ ਜਿਹੜਾ ਜੀ ਲਾਇਆ ਕਿ ਸਾਨੂੰ ਬਾਦਲ ਸਰਕਾਰ ਤੋਂ ਦੋਨਾਂ ਭਰਾਵਾਂ ਨੂੰ ਖਤਰਾ ਹੈ ਤੇ ਸਾਡਾ ਕਤਲ ਤੱਕ ਜਿਹੜਾ ਜੀ ਉਹ ਹੋ ਸਕਦਾ ਹੈ। ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਜਿਹੜੀ ਹੈ ਜੀ ਲਿਖੀ ਹੈ ਕਿ ਅਸੀਂ ਸੈਂਡ ਮਾਫੀਏ ਦੇ ਖਿਲਾਫ ਲੜ ਰਹੇ ਹਾਂ। ਇਹਦੇ ਵਿੱਚ ਸੱਤਾਧਾਰੀ ਧਿਰ ਜਿਹੜੀ ਪੰਜਾਬ ਦੀ ਹੈ ਉਹਦੀ ਸਿੱਧੀ ਇਨਵੋਲਵਮੈਂਟ ਹੈ ਤੇ ਉਹ ਸਾਡਾ ਕਤਲ ਵੀ ਜਿਹੜਾ ਜੀ ਉਹ ਕਰਵਾ ਸਕਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸੈਂਟਰ ਦੀ ਏਜੰਸੀਆਂ ਨੇ ਉਹਨਾਂ ਤੋਂ ਉਹਨਾਂ ਨੇ ਸੁਰੱਖਿਆ ਜਿਹੜੀ ਹੈ ਜੀ ਮੰਗੀ ਹੈ ਔਰ ਇਹ ਕਿਹਾ ਕਿ 20 ਅਪ੍ਰੈਲ ਨੂੰ ਜਿਹੜਾ ਇਹ ਸੱਤਿਆਗ੍ਰਹਿ ਉਹਨਾਂ ਨੇ ਸ਼ੁਰੂ ਕਰਨਾ, ਮੋਰਚਾ ਜਿਹੜਾ ਸ਼ੁਰੂ ਕਰਨਾ ਰੇਤ ਦੇ ਖਿਲਾਫ, ਇਹ ਤੋਂ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਜਾਵੇ। ਨਿਰਸੰਦੇਹ ਇੱਕ ਜਿਹੜਾ ਜੀ ਵੱਡਾ ਚਰਚਾ ਉਹ ਬੈਂਸ ਭਰਾਵਾਂ ਨੇ ਛੇੜ ਤਾਂ ਦਿੱਤਾ ਸਰਕਾਰ ਦੇ ਨਾਲ ਮੱਥਾ ਲਾਉਣ ਵਾਲਾ। ਜਿਹੜੇ ਲੋਕ ਨੇ ਉਹ ਲਾਮਬੰਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਨੇ ਚਾਹੀਦੇ ਸੀਗੇ। ਆਮ ਆਦਮੀ ਪਾਰਟੀ ਤੋਂ ਬਹੁਤੀਆਂ ਜਿਹੜੀਆਂ ਉਮੀਦਾਂ ਸਨ ਜੀ ਉਹ ਇਹਨਾਂ ਮਸਲਿਆਂ ਦੇ ਉੱਤੇ ਬਿਆਨਬਾਜ਼ੀ ਤਾਂ ਕਰਦੀ ਰਹੀ ਹੈ ਪਰ ਲੋਕ ਲਾਮਬੰਦ ਨਹੀਂ ਕਰ ਸਕੀ। ਇਸ ਕਰਕੇ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਬੈਂਸ ਭਰਾ ਜਿਹੜੇ ਨੇ ਜੀ ਉਹ ਬਾਜੀ ਮਾਰ ਗਏ ਨੇ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਆਮ ਆਦਮੀ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਲੈਣਾ ਪੈਂਦਾ ਤੇ ਉਹ ਹਿਚਕਚਾਉਣਗੇ ਨਹੀਂ ਇਹ ਸਹਿਯੋਗ ਲੈਣ ਦੇ ਵਾਸਤੇ ਇਸ ਮੋਰਚੇ 'ਚ। ਜੀ ਤੇ ਬਿਲਕੁਲ ਇੱਕ ਬਹੁਤ ਸੰਵੇਦਨਸ਼ੀਲ ਮਸਲਾ ਹੀ ਕਹਿ ਸਕਦੇ ਹਾਂ ਵੀ ਜਿਹੜੇ MLA ਆ, ਸਿਟਿੰਗ MLA ਆ, ਉਹ ਇੱਦਾਂ ਕਹਿ ਰਹੇ ਹੋਣ ਵੀ ਸਰਕਾਰ ਤੋਂ ਉਹਨਾਂ ਨੂੰ ਜਾਨ ਦਾ ਖਤਰਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਆ ਜਿਹੜਾ ਜੀ ਬਾਜਵਾ ਤੇ ਕੈਪਟਨ ਦਾ ਧੜਾ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਿਆ ਜੀ ਰਾਹੁਲ ਗਾਂਧੀ ਦੀ ਅਹੁਦੇਦਾਰੀ ਨੂੰ ਲੈ ਕੇ। ਬਿਲਕੁਲ ਜੀ, ਐਕਚੁਅਲੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਆਇਆ ਬਿਆਨ ਹੈ ਜੀ ਉਹਨੇ ਇੱਕ ਵਾਰੀ ਫੇਰ ਸੈਂਟਰ ਦੇ ਵਿੱਚ ਤਾਂ ਨਹੀਂ ਪੰਜਾਬ ਦੇ ਵਿੱਚ ਕਾਂਗਰਸ ਵਿਚਲੀ ਧੜੇਬੰਦੀ ਜਿਹੜੀ ਆ ਜੀ ਉਹਦੇ ਵਿੱਚ ਇੱਕ ਹੋਰ ਨਵਾਂ ਮੋਰਚਾ ਜਿਹੜਾ ਜੀ ਉਹ ਖੋਲ੍ਹ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਸੀਗਾ ਕਿ ਉਹ ਰਾਹੁਲ ਗਾਂਧੀ ਨੂੰ ਬਚਪਨ ਤੋਂ ਜਾਣਦੇ ਨੇ, ਉਹ ਮੇਰੇ ਮੁੰਡੇ ਵਾਂਗੂ ਨੇ, ਮੇਰੇ ਬੇਟੇ ਵਾਂਗੂ ਨੇ। ਉਹਨਾਂ ਨੇ ਕਿਹਾ ਕਿ ਉਹ ਨਹੀਂ ਸਮਝਦੇ ਕਿ ਰਾਹੁਲ ਗਾਂਧੀ ਨੂੰ ਅਜੇ ਕਾਂਗਰਸ ਦੀ ਕਮਾਂਡ ਜਿਹੜੀ ਆ ਉਹ ਸੰਭਾਲਣੀ ਚਾਹੀਦੀ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਕਮਾਂਡ ਆਉਂਦੀ ਆ ਤੇ ਓਵਰਨਾਈਟ ਨਹੀਂ ਹੁੰਦਾ ਕਿ ਚਾਕੂ ਜਾਂ ਕੈਂਚੀ ਫੜੀ ਇੱਕ ਸਾਈਡ ਤੋਂ ਕੱਟ ਕੇ ਦੂਜੇ ਪਾਸੇ ਜਿਹੜਾ ਜੀ ਉਹ ਜੋੜ ਦਿੱਤਾ। ਉਹਨਾਂ ਕਿਹਾ ਕਿ ਇਹਦੇ ਵਾਸਤੇ ਐਕਸਪੀਰੀਅੰਸ ਜਿਹੜਾ ਉਹ ਚਾਹੀਦਾ ਹੁੰਦਾ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੋਨੀਆ ਗਾਂਧੀ ਹੋਰਾਂ ਨੂੰ ਅਜੇ ਜਿਹੜੀ ਕਮਾਂਡ ਹੈ ਉਹ ਆਪਣੇ ਹੱਥ ਦੇ ਵਿੱਚ ਰੱਖਣੀ ਚਾਹੀਦੀ ਆ ਤੇ ਕਿਸੇ ਨੂੰ ਜਿਹੜੀ ਆ ਜੀ ਇਹ ਕਮਾਂਡ ਨਹੀਂ ਅਜੇ ਦੇਣੀ ਚਾਹੀਦੀ। ਇਹਨੂੰ ਲੈ ਕੇ ਹੋਰ ਤਾਂ ਕੋਈ ਬਹੁਤਾ ਨਹੀਂ ਟੱਪਿਆ ਜੀ, ਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਉਹਨਾਂ ਨੂੰ ਲੱਗਿਆ ਕਿ ਇਹ ਮੌਕਾ ਹੈ ਜਦੋਂ ਕਿ ਗਾਂਧੀ ਪਰਿਵਾਰ ਦੀ ਚਾਪਲੂਸੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤੇ ਉਹ ਝੱਟ ਦੇਣੀ ਜਿਹੜਾ ਜੀ ਸਾਹਮਣੇ ਆ ਗਏ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਜਿਹੜਾ ਜੀ ਉਹ ਖੋਲ੍ਹਤਾ। ਇਹ ਕਿਹਾ ਕਿ ਰਾਹੁਲ ਗਾਂਧੀ ਦੀ ਤਾਜਪੋਸ਼ੀ ਦੇ ਰਾਹ ਦੇ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਸਮਾਜ ਦੇ ਸਾਰੇ ਜਿਹੜੇ ਵਰਗ ਨੇ, ਖਾਸ ਕਰਕੇ ਨੌਜਵਾਨ ਜਿਹੜੇ ਨੇ, ਉਹਨਾਂ ਨੂੰ ਨਾਲ ਲੈ ਕੇ ਤੁਰਨ ਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਸਰਗਰਮ ਕਰ ਸਕਦੇ ਨੇ ਤੇ ਇਹ ਜਿਹੜੀ ਹੈ ਜੀ ਕਮਾਂਡ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ ਜੀ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਬਖਲਾਹਟ ਦੇ ਵਿੱਚ ਨੇ ਜਿਹੜੇ ਕਿ ਇੱਦਾਂ ਦੇ ਬਿਆਨਬਾਜ਼ੀ ਕਰ ਰਹੇ ਨੇ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਟਿੱਪਣੀ ਕਰਦਿਆਂ ਹੋਇਆ ਇਹ ਕਿਹਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਹੋਰੀ ਆਪਣੇ ਹੱਦ ਦੇ ਵਿੱਚ ਰਹਿਣ ਤਾਂ ਬੈਟਰ ਹੈ, ਨਹੀਂ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਮੇਰੀ ਗੱਲ ਦੀ ਸਮਝ ਨਹੀਂ ਲੱਗੀ ਕਿ ਮੈਂ ਕਹਿਣਾ ਕੀ ਚਾਹੁੰਦਾ ਸੀਗਾ। ਇਹਨੇ ਰਾਹੁਲ ਗਾਂਧੀ ਹੋਰਾਂ ਦੀ ਜਿਹੜੀ ਤਾਜਪੋਸ਼ੀ ਕਹੀ ਜਾ ਰਹੀ ਹੈ ਉਹਦੇ ਉੱਤੇ ਕਿੰਨਾ ਕੁ ਫਰਕ ਪਾਉਣਾ ਇਹ ਤਾਂ ਨਹੀਂ ਪਤਾ ਜੀ, ਪਰ ਪੰਜਾਬ ਕਾਂਗਰਸ ਦੇ ਵਿੱਚ ਇਹਦਾ ਜਿਹੜਾ ਜੀ ਕਿੰਨਾ ਕੁ ਫਰਕ ਪੈ ਸਕਦਾ ਦੋਵਾਂ ਦੀ ਬਿਆਨਬਾਜ਼ੀ ਤੋਂ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ। ਇਹ ਉਹ ਪਾਰਟੀ ਬਣ ਗਈ ਹੈ ਜੀ ਜਿਹੜੀ ਕਿਸੇ ਟਾਈਮ ਅਕਾਲੀ ਦਲ ਇਹੋ ਜਿਹਾ ਹੁੰਦਾ ਸੀਗਾ, ਛਿੱਤਰੀ ਦਾਲ ਜਿਹੜੀ ਉਹ ਵੰਡਦੇ ਹੁੰਦੇ ਸੀਗੇ, ਉਹ ਆਰਾਮ ਦੇ ਨਾਲ ਦੀ ਸਾਈਡ ਦੇ ਉੱਤੇ ਹੋ ਕੇ ਹੱਸ ਕੇ ਰਾਜ ਕਰੀ ਜਾ ਰਹੇ ਨੇ ਤੇ ਇਹ ਛਿੱਤਰੋ ਛਿੱਤਰੀ ਆਪਸ ਦੇ ਵਿੱਚ ਬਿਨਾਂ ਰਾਜ ਤੋਂ ਹੀ ਹੋਈ ਜਾਂਦੇ ਨੇ ਪਿਛਲੇ 8 ਸਾਲਾਂ ਤੋਂ। ਜੀ 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 ਅਤੇ ਅਗਲੀ ਗੱਲ ਕਰਦੇ ਹਾਂ ਵੀ ਟੋਲ ਪਲਾਜ਼ੇ ਪੰਜਾਬ ਦੇ ਵਿੱਚ 44 ਲੱਖ ਰੁਪਈਆਂ ਦੀ ਲੁੱਟ ਕਰ ਰਹੇ ਆ ਰੋਜ਼ਾਨਾ ਲੋਕਾਂ ਦੀ। ਸੋ ਇਹ ਜਿਹੜੀਆਂ ਪੰਜਾਬ ਦੇ ਵਿੱਚ ਜਿਹੜਾ ਇਹ ਕਿਹਾ ਜਾਂਦਾ ਜੀ ਕਿ ਸੜਕਾਂ ਬਣ ਗਈਆਂ, ਐਕਚੁਅਲੀ ਇਹ ਸੜਕਾਂ ਵੇਚ ਦਿੱਤੀਆਂ ਜੀ। ਪਿੱਛੇ ਦੇ ਕਿਸੇ ਨੇ ਟਿੱਪਣੀ ਕੀਤੀ ਸੀ, ਬੜੀ ਕਮਾਲ ਦੀ ਟਿੱਪਣੀ ਸੀ, ਇੱਕ ਲਾਈਨ ਦੀ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਹੋ ਕੇ ਆਇਆ, ਉੱਥੇ ਸ਼ੇਰ ਸ਼ਾਹ ਸੂਰੀ ਮਾਰਗ ਹੁਣ ਰੋਹਨ ਰਾਜ ਦੀਪ ਮਾਰਗ ਬਣ ਗਿਆ ਜੀ। ਭਾਵ ਕਿ ਉਹ ਸੜਕਾਂ ਜਿਹੜੀਆਂ ਸੀਗੀਆਂ ਨਾ ਜੀ ਖੋਹ ਲਈਆਂ ਗਈਆਂ, ਜਿਹੜੀਆਂ ਲੋਕਾਂ ਦੀਆਂ ਸੜਕਾਂ ਹੁੰਦੀਆਂ ਸਨ, ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਇਹ ਸੜਕਾਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਨੇ ਜੀ। ਔਰ ਪੰਜਾਬੀਆਂ ਦੀਆਂ ਜਿਹੜੀਆਂ ਜੇਬਾਂ ਨੇ ਜੀ ਉਹ ਰੋਜ਼ ਇਸ ਵੇਲੇ ਟੋਈਆਂ ਜਾ ਰਹੀਆਂ ਨੇ ਔਰ ਪੰਜਾਬੀਆਂ ਦੀਆਂ ਜਿਹੜੀਆਂ ਜੇਬਾਂ ਨੇ ਉਹ ਵੱਡੇ ਪੱਧਰ ਦੇ ਉੱਤੇ ਖਾਲੀ ਇਹਨਾਂ ਟੋਲ ਪਲਾਜ਼ਿਆਂ ਦੇ ਰੂਪ ਦੇ ਵਿੱਚ ਜਿਹੜਾ ਉਹ ਹੋ ਰਹੀਆਂ ਨੇ। 4 ਤੇ 6 ਜਿਹੜੇ ਮਾਰਗੀ ਸੜਕਾਂ ਦਾ 44 ਲੱਖ ਰੁਪਈਆ ਜਿਹੜਾ ਜੀ ਉਹ
ਟੋਲ ਪਲਾਜ਼ਾ ਰੋਜ਼ ਜਿਹੜਾ ਜਨਤਾ ਦੇ ਕੋਲੋਂ ਵਸੂਲਿਆ ਜਾ ਰਿਹਾ ਜੀ। ਔਰ ਰਾਜ ਦੇ ਵਿੱਚ ਨਵੀਆਂ ਉਸਾਰੀਆਂ ਸੜਕਾਂ ਤੇ ਪੁਲਾਂ ਦੇ ਕਰਕੇ ਜੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਹਾਲੇ ਜਿਹੜਾ ਜੀ ਤਕਰੀਬਨ 10 ਸਾਲ ਦੇ ਕਰੀਬ 8 ਤੋਂ 9 ਸਾਲ ਅਰਬਾਂ ਰੁਪਏ ਜਿਹੜੇ ਉਹਦੇ ਕਰਜ਼ਾਈ ਰਹਿਣਗੇ, ਕਿਉਂਕਿ ਬਹੁਤੇ ਟੋਲ ਪਲਾਜ਼ੇ ਜਿਹੜੇ ਨੇ ਜੀ ਉਹਨਾਂ ਦੀ ਮਿਆਦ 2023-2024 ਤੱਕ ਹੈ ਜੀ। ਔਰ ਇਹ ਵੀ ਪਤਾ ਲੱਗਾ ਜੀ ਕਿ ਵਸੂਲੀ ਸਾਲ 2022 ਤੋਂ ਲੈ ਕੇ 24 ਤੱਕ ਜਾਰੀ ਰਹੂਗੀ। ਇਹਨਾਂ ਟੋਲ ਜਿਹੜੇ 17 ਟੋਲ ਪਲਾਜ਼ਾ ਉੱਤੇ ਪੰਜਾਬੀਆਂ ਦੇ ਸਾਲ 2024 ਤੱਕ 1100 ਕਰੋੜ ਰੁਪਏ ਤੋਂ ਵੱਧ ਦਾ ਅਜੇ ਹੋਰ ਕਰਜ਼ਾ ਪਿਆ ਜੀ ਪੰਜਾਬੀਆਂ ਦੇ ਸਿਰ ਦੇ ਉੱਤੇ। ਜਿਹੜੇ 17 ਟੋਲ ਪਲਾਜ਼ਿਆਂ ਤੋਂ ਹਰ ਘੰਟੇ ਤਕਰੀਬਨ ਜਿਹੜਾ 1 ਕਰੋੜ 85 ਲੱਖ ਰੁਪਈਆ ਪ੍ਰਤੀ ਦਿਨ 44 ਲੱਖ ਰੁਪਈਆ ਜਿਹੜਾ ਜੀ ਉਹ ਲੋਕਾਂ ਦੀਆਂ ਜੇਬਾਂ ਤੋਂ ਜਿਹੜਾ ਉਹ ਕੱਢਿਆ ਜਾ ਰਿਹਾ ਜੀ। ਔਰ ਇਹਨਾਂ 17 ਟੋਲ ਪਲਾਜ਼ਿਆਂ ਦੀ ਹਰੇਕ ਮਹੀਨੇ ਦੀ ਔਸਤ ਜਿਹੜੀ ਆ 13.5 ਕਰੋੜ ਰੁਪਈਏ ਆ। ਸਾਲਾਨਾ ਵਸੂਲੀ ਜਿਹੜੀ ਹੈ ਜੀ 162 ਕਰੋੜ ਰੁਪਈਏ ਆ। ਮਹੀਨੇ ਦੇ ਵਿੱਚ ਕੋਈ 13.5 ਕਰੋੜ ਰੁਪਈਆ ਜਿਹੜਾ ਜੀ ਉਹ ਕੱਢਿਆ ਜਾ ਰਿਹਾ ਲੋਕਾਂ ਦੀਆਂ ਜੇਬਾਂ ਚੋਂ। ਹਰ ਘੰਟੇ ਜਿਹੜਾ ਹੈ ਜੀ 1,85,000 ਰੁਪਈਆ ਜਿਹੜਾ ਜੀ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢਿਆ ਜਾ ਰਿਹਾ। ਕਹਿਣ ਨੂੰ ਇਹ ਕਿਹਾ ਜਾਂਦਾ ਜੀ ਕਿ ਇਹ ਸੜਕਾਂ ਜਿਹੜੀਆਂ ਜੀ ਬਹੁਤ ਵਧੀਆ ਬਣਾਤੀਆਂ, ਪਰ ਸਿਰਫ ਜਿਨ੍ਹਾਂ ਦੇ ਉੱਤੇ ਟੋਲ ਲੱਗਿਆ ਉਹੀ ਸੜਕਾਂ ਠੀਕ ਨੇ ਜੀ। ਦੂਜੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਤਾਂ ਬਹੁਤ ਮੰਦਾ ਹਾਲ ਜਿਹੜਾ ਜੀ ਉਹ ਹੈ। ਪਰ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਗੱਡੀ ਬਾਏ ਕਰਦੇ ਹੋ ਤਾਂ ਤੁਸੀਂ ਇੱਕ ਜਿਹੜਾ ਜੀ ਰੋਡ ਟੈਕਸ ਉਹ ਦਿੰਦੇ ਹੋ, ਉਹਦੀ ਕੀਮਤ ਦੇ ਉੱਤੇ ਰੋਡ ਟੈਕਸ ਦਿੰਦਿਆਂ ਸਾਰ ਮਾੜਾ ਮੂਹੀ ਜਿਹੜਾ ਰੋਡ ਟੈਕਸ ਹੈ ਜੀ, ਜਦੋਂ ਤੁਸੀਂ ਸੜਕ ਤੇ ਆ ਗਏ ਤੇ ਮੁੜ ਕੇ ਟੋਲ ਟੈਕਸ ਜਿਹੜਾ ਜੀ ਉਹ ਦਿਓ। ਦੋਹਰੀ ਮਾਰ ਲੋਕਾਂ ਦੇ ਉੱਤੇ ਜਿਹੜੀ ਹੈ ਜੀ ਇਹ ਪੈ ਰਹੀ ਹੈ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ ਭਗਤ ਸਿੰਘ ਦੇ ਜਿਹੜੇ ਭਤੀਜੇ ਆਵੇ ਸਿੰਘ, ਉਹਨਾਂ ਨੇ ਆਖਿਆ ਵੀ ਸਾਡੇ ਪਰਿਵਾਰ ਦੀ ਵੀ ਜਸੂਸੀ ਹੁੰਦੀ ਰਹੀ। ਬਿਲਕੁਲ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਵੇ ਸਿੰਘ ਹੋਰਾਂ ਨੇ ਇਹ ਕਹਿ ਕੇ ਇੱਕ ਵੱਡੀ ਚਰਚਾ ਜਿਹੜੀ ਹੈ ਜੀ ਉਹ ਛੇੜੀ ਆ। ਪਿਛਲੇ ਦਿਨੀ ਇਹ ਚਰਚਾ ਜਿਹੜੀ ਛਿੜੀ ਸੀਗੀ ਆਪਾਂ ਸਾਂਝੀ ਕੀਤੀ ਸੀਗੀ। ਜਿਹੜੇ ਸੁਭਾਸ਼ ਚੰਦਰ ਬੋਸ ਸਨ ਉਹਨਾਂ ਦੇ ਪਰਿਵਾਰ ਦੇ ਬਾਰੇ ਦੇ ਵਿੱਚ ਕੁਝ ਦਸਤਾਵੇਜ਼ ਸਾਹਮਣੇ ਆਏ ਸਨ ਕਿ ਉਹਨਾਂ ਦੀ ਜਸੂਸੀ ਨਹਿਰੂ ਜਿਹੜਾ ਜਵਾਹਰ ਲਾਲ ਨਹਿਰੂ ਉਹ ਕਰਵਾਉਂਦੇ ਰਹੇ। ਔਰ ਅਬੇ ਸਿੰਘ ਹੋਰਾਂ ਨੇ ਕਿਹਾ ਕਿ 1962 ਦੇ ਵਿੱਚ ਉਹਨਾਂ ਦੇ ਪਿਤਾ ਕੁਲਵੀਰ ਸਿੰਘ ਜਿਹੜੇ ਕਿ ਭਗਤ ਸਿੰਘ ਹੋਰਾਂ ਦੇ ਭਰਾ ਸਨ, ਫਿਰੋਜ਼ਪੁਰ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਪਰਿਵਾਰ ਦੀ ਲਗਾਤਾਰ ਜਸੂਸੀ ਜਿਹੜੀ ਉਹ ਹੁੰਦੀ ਰਹੀ। ਜਸੂਸੀ ਦੀ ਵਜ੍ਹਾ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਦੇ ਪਿਤਾ ਸਨ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਨਾ ਕਰਨਾ ਸੀਗਾ ਜੀ। ਉਹਨਾਂ ਨੇ ਕਿਹਾ ਕਿ ਚੀਨ ਦੇ ਯੁੱਧ ਦੇ ਦੌਰਾਨ ਭਾਰਤ ਦੀ ਹਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਸੀਗੀ ਕਿ ਕੁਲਬੀਰ ਸਿੰਘ ਸਣੇ ਕਈ ਕ੍ਰਾਂਤੀਕਾਰੀ ਦਿੱਲੀ ਦੇ ਵਿੱਚ ਜਵਾਹਰ ਲਾਲ ਨਹਿਰੂ ਦੇ ਖਿਲਾਫ ਸਾਜ਼ਿਸ਼ ਜਿਹੜੀ ਉਹ ਰਚ ਰਹੇ ਨੇ। ਕੇਂਦਰ ਨੇ ਜਿਹੜੀ ਫਾਈਲ ਸੀਗੀ ਹੋਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਨੂੰ ਭੇਜੀ ਸੀ। ਸ਼ਾਸਤਰੀ ਜੀ ਨੇ ਫੌਰਨ ਕੁਲਬੀਰ ਸਿੰਘ ਦੀ ਨਿਗਰਾਨੀ ਕਰਨ ਦਾ ਆਦੇਸ਼ ਜਿਹੜਾ ਦਿੱਤਾ ਸੀਗਾ, ਜਿਹੜਾ ਕਿ ਉਹਨਾਂ ਦੀ ਮੌਤ ਤੱਕ ਜਿਹੜਾ ਜੀ ਉਹ ਜਾਰੀ ਰਿਹਾ। ਜਿਹੜੇ ਅਬੇ ਸਿੰਘ ਹੁਰੀ ਨੇ ਉਹ ਵੀ ਕਹਿੰਦੇ ਨੇ ਕਿ 1982 ਦੀ ਗੱਲ ਹੈ, ਇੱਕ ਲੜਕਾ ਜਿਹੜਾ ਸੀਗਾ ਮੁੰਡਾ ਉਹ ਰਿਸਰਚ ਸਕਾਲਰ ਬਣ ਕੇ ਆਇਆ ਸੀਗਾ। ਉਹਨੇ ਸ਼ਹੀਦ ਭਗਤ ਸਿੰਘ, ਸ਼ਹੀਦ ਅਜੀਤ ਸਿੰਘ ਦੇ ਉੱਤੇ ਰਿਸਰਚ ਕਰਨ ਦੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਕੁਲਵੀਰ ਸਿੰਘ ਹੋਰਾਂ ਨੇ ਇੱਕ ਕਮਰਾ ਉਹਨੂੰ ਜਿਹੜਾ ਜੀ ਉਹ ਦੇ ਦਿੱਤਾ। 1983 ਦੇ ਵਿੱਚ ਜਿਸ ਦਿਨ ਉਹ ਕਹਿੰਦੇ ਕਿ ਉਹਨਾਂ ਦੀ ਪਿਤਾ ਜੀ ਦੀ ਡੈਥ ਹੋ ਜਾਂਦੀ ਆ, ਉਸੇ ਦਿਨ ਉਹ ਮੁੰਡਾ ਜਿਹੜਾ ਜੀ ਉਹ ਗਾਇਬ ਹੋ ਗਿਆ। ਤਦ ਉਹਨਾਂ ਨੂੰ ਜਿਹੜਾ ਜਾ ਕੇ ਸ਼ੱਕ ਹੋਇਆ ਕਿ ਉਹ ਕਿਉਂ ਬਾਰ-ਬਾਰ ਘਰ ਦੇ ਅੰਦਰ ਜਿਹੜਾ ਜੀ ਜਾਂਦਾ ਸੀਗਾ ਔਰ ਉਹ ਗੱਲਾਂ ਜਿਹੜੀਆਂ ਸਾਰੀਆਂ ਸੀਗੀਆਂ ਸੈਂਟਰ ਦੀ ਸਰਕਾਰ ਨੂੰ ਜਿਹੜਾ ਉਹ ਦਿੰਦਾ ਸੀਗਾ। ਸੋ ਇਹ ਦੂਸਰਾ ਪਰਿਵਾਰ ਹੈ ਸ਼ਹੀਦਾਂ ਦਾ ਜਿਹਨੇ ਕੇਂਦਰ ਦੀ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਖਾਸ ਤੌਰ ਦੇ ਉੱਤੇ ਜਿਹੜੀ ਜਵਾਹਰ ਲਾਲ ਨਹਿਰੂ ਹੋਰਾਂ ਵਾਲੀ ਉਹਦੇ ਉੱਤੇ ਇਹ ਦੋਸ਼ ਲਾਇਆ ਜੀ ਕਿ ਉਹਨਾਂ ਦੇ ਪਰਿਵਾਰਾਂ ਦੀ ਜਸੂਸੀ ਜਿਹੜੀ ਆ ਜੀ ਉਹ ਹੁੰਦੀ ਰਹੀ ਆ। ਇਹ ਤੋਂ ਵੱਡੀ ਬਦਕਿਸਮਤੀ ਜਿਹੜੀ ਆ ਉਹ ਨਹੀਂ ਹੋ ਸਕਦੀ ਕਿ ਜਿਹੜੇ ਲੋਕਾਂ ਨੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ, ਉਹਨਾਂ ਦੇ ਪਰਿਵਾਰਾਂ ਦੀ ਜਸੂਸੀ ਜਿਹੜੀ ਆ ਜੀ ਇਹ ਸਿਆਸੀ ਲੋਕ ਕਰਵਾਉਂਦੇ ਰਹੇ ਜੀ। ਕਿਹੋ ਜਿਹਾ ਉਹਨਾਂ ਦੀ ਕੁਰਬਾਨੀ ਦਾ ਮੁੱਲ ਦਿੱਤਾ ਜਾ ਰਿਹਾ ਜੀ। ਜੀ ਤੇ ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਆ ਭੂਮੀ ਬਿੱਲ ਨੂੰ ਲੈ ਕੇ ਜਿਹੜੀ ਕੇਂਦਰ ਦੀ ਸਰਕਾਰ ਇੱਕ ਵਾਰੀ ਫੇਰ ਕਮਰ ਕੱਸ ਰਹੀ ਹੈ ਜੀ। ਇਹ ਨਰਿੰਦਰ ਮੋਦੀ ਹੋਰਾਂ ਦੀ ਗੈਰ ਮੌਜੂਦਗੀ ਦੇ ਵਿੱਚ ਐਨਡੀਏ ਦੀ ਸਰਕਾਰ ਦੇ ਜਿਹੜੀ ਅਹਿਮ ਮੀਟਿੰਗ ਆ ਜੀ ਉਹ ਹੋਈ ਆ। ਇਹਦੇ ਵਿੱਚ ਇੱਕ ਤਾਂ ਛੱਤੀਸਗੜ੍ਹ ਦੇ ਵਿੱਚ ਨਕਸਲੀ ਹਮਲੇ ਦੇ ਉੱਤੇ ਜਿਹੜੇ ਵਿਚਾਰ ਕੀਤਾ ਗਿਆ ਜੀ ਔਰ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਹਿੱਸੇ ਦੇ ਵਿੱਚ ਜਿਹੜਾ ਇਹ ਵਿਵਾਦਮਈ ਲੈਂਡ ਬਿੱਲ ਹੈ ਇਹਦੇ ਬਿੱਲ ਸਣੇ 4 ਹੋਰ ਪ੍ਰਮੁੱਖ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਗਿਆ। ਅਰੁਣ ਜੇਤਲੀ, ਸੁਸ਼ਮਾ ਸਵਰਾਜ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਜੀ।
ਇਹ ਪਤਾ ਲੱਗਿਆ ਜੀ ਕਿ ਜਿਹੜਾ ਲੈਂਡ ਬਿੱਲ ਹੈ ਇਹਨੂੰ ਹਰ ਹਾਲ ਦੇ ਵਿੱਚ ਪਾਸ ਕਰਵਾਉਣ ਦੇ ਵਾਸਤੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਸਰ ਕਰਨ ਦੇ ਵਾਸਤੇ ਜਿਹੜਾ ਜੀ ਇਹਦੇ ਵਿੱਚ ਯੋਜਨਾ ਜਿਹੜੀ ਆ ਉਹ ਉਲੀਕੀ ਗਈ ਆ, ਕਿਉਂਕਿ ਸੱਤਾਧਾਰੀ ਧਿਰ ਜਿਹੜੀ ਆ ਜੀ ਉਹਨੂੰ ਰਾਜ ਸਭਾ ਦੇ ਵਿੱਚ ਬਹੁਮਤ ਨਾ ਹੋਣ ਕਰਕੇ ਇਸ ਵੇਲੇ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਆਪਾਂ ਪਹਿਲਾਂ ਵੀ ਸਾਂਝਾ ਕਰਦੇ ਆ ਰਹੇ ਕਿ ਲੋਕ ਸਭਾ ਤੇ ਰਾਜ ਸਭਾ ਜਿਹੜੀ ਹੈ ਜੀ ਉਹਨਾਂ ਦਾ ਸਾਂਝਾ ਸੈਸ਼ਨ ਜਿਹੜਾ ਜੀ ਉਹ ਬੁਲਾਇਆ ਜਾ ਸਕਦਾ ਹੈ, ਕਿਉਂਕਿ ਹੋਰ ਰਾਹ ਕੋਈ ਬਹੁਤਾ ਬਚਦਾ ਨਹੀਂਗਾ ਕੇਂਦਰ ਦੀ ਸਰਕਾਰ ਦੇ ਕੋਲੇ ਇਸ ਲੈਂਡ ਬਿੱਲ ਨੂੰ ਪਾਸ ਕਰਾਉਣ ਦੇ ਵਾਸਤੇ। ਜੇ ਸਾਂਝਾ ਸੈਸ਼ਨ ਸੱਦਿਆ ਜਾਂਦਾ ਤੇ ਉਹਦੇ ਵਿੱਚ ਇਹ ਪਾਸ ਹੋਣ ਦੇ ਪੂਰੇ ਚਾਂਸ ਨੇ ਕਿ ਉਹਦੇ ਵਿੱਚ ਪਾਸ ਜਿਹੜਾ ਜੀ ਹੋ ਜਾਊਗਾ। ਉਧਰ 22 ਤਰੀਕ ਨੂੰ ਪਾਰਲੀਮੈਂਟ ਜਿਹੜੀ ਹੈ ਜੀ ਉਹਨੂੰ ਘੇਰਨ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਗਵਾਈ ਦੇ ਵਿੱਚ। ਇਹਦੇ ਵਿੱਚ ਸਮੁੱਚੇ ਮੁਲਕ ਤੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਪਹੁੰਚ ਕੇ ਜੰਤਰ ਮੰਤਰ ਤੋਂ ਜਿਹੜਾ ਜੀ ਉਹ ਪਾਰਲੀਮੈਂਟ ਵਾਲੇ ਪਾਸੇ ਨੂੰ ਮਾਰਚ ਜਿਹੜਾ ਕਰਨਗੇ ਤੇ ਪਾਰਲੀਮੈਂਟ ਨੂੰ ਘੇਰਨ ਦਾ ਜਿਹੜਾ ਯਤਨ ਹੈ ਉਹ ਕਰਨਗੇ। ਇਹਦੇ ਉੱਤੇ ਵੀ ਵਿਚਾਰਾਂ ਜਿਹੜੀਆਂ ਨੇ ਜੀ ਉਹ ਕੀਤੀਆਂ ਗਈਆਂ ਦੱਸੀ ਦੀਆਂ ਨੇ। ਸੋ ਜਿਹੜਾ April ਦੇ ਲਾਸਟ ਜਿਹੜੇ ਹਫ਼ਤੇ ਹੋਣਗੇ ਉਹਦੇ ਵਿੱਚ 22 ਤਰੀਕ ਤੋਂ ਖਾਸ ਤੌਰ ਤੇ ਜਦੋਂ ਸੈਸ਼ਨ ਸ਼ੁਰੂ ਹੋਣਾ ਵਾਹਵਾ ਹੋ ਹੱਲਾ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਇਸ ਲੈਂਡ ਬਿੱਲ ਨੂੰ ਲੈ ਕੇ ਜਿਹੜਾ ਜੀ ਉਹ ਹੋਊਗਾ। ਪਰ ਇੱਥੇ ਇਹ ਵੀ ਦੱਸ ਦਈਏ ਕਿ ਕਿਸਾਨਾਂ ਦੀ ਜਿਹੜੀ ਆਪਣੀ ਪਾਰਟੀ ਅਖੌਤੀ ਜਿਹੜੀ ਆਪਣੀ ਪਾਰਟੀ ਅਖਾਉਂਦੀ ਅਕਾਲੀ ਦਲ ਵਾਲੇ ਉਹ ਬਿਲਕੁਲ ਚੁੱਪਚਾਪ ਨੇ ਜੀ ਇਸ ਮਸਲੇ ਦੇ ਉੱਤੇ। ਨਾ ਧੂਰੀ ਚੋਣ ਦੇ ਦੌਰਾਨ ਨਾ ਉਹਦਾ ਜਿਹੜਾ ਜੀ ਇਸ ਮਸਲੇ ਦੇ ਉੱਤੇ ਉਹਨਾਂ ਨੇ ਕੋਈ ਗੱਲ ਜਿਹੜੀ ਹੈ ਜੀ ਕੀਤੀ ਹੈ, ਕਿਉਂਕਿ ਉਹਨਾਂ ਨੇ ਇਸ ਲੈਂਡ ਬਿੱਲ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਨੇ ਇਸ ਕਰਕੇ ਤਾਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਨੇ ਜੀ ਉਹ ਮੰਤਰੀ ਬਣੇ ਰਹਿਣ ਸੈਂਟਰ 'ਚ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਕੁਛ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਨਹਿਰ ਦੇ ਵਿੱਚ ਜਿਹੜੀ ਛਾਲ ਮਾਰ ਕੇ 2 ਮੁੰਡਿਆਂ ਦੇ ਵੱਲੋਂ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ। ਉਹਨਾਂ ਦੀਆਂ ਲਾਸ਼ਾਂ ਲੱਭਦੇ 4 ਲਾਸ਼ਾਂ ਲੱਭੀਆਂ ਸੀ ਤੇ ਉਹਨਾਂ ਲੱਭੀਆਂ ਹੋਈਆਂ ਲਾਸ਼ਾਂ ਦੀ ਗਿਣਤੀ ਵੱਧ ਕੇ 8 ਹੋ ਗਈ ਆ, ਜਦ ਕਿ ਉਹਨਾਂ 2 ਮੁੰਡਿਆਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਲੱਭੀਆਂ। ਜੀ ਬਿਲਕੁਲ ਇਹ ਲਾਸ਼ਾਂ ਜਿਹੜੀਆਂ ਜੀ ਇਹ ਮਿਲੀਆਂ ਨਹੀਂ ਆ ਅਜੇ ਤੱਕ ਵੀ। 2 ਜਿਹੜੇ ਮੁੰਡੇ ਜਿਨ੍ਹਾਂ ਨੂੰ ਪੁਲਿਸ ਨੇ ਦਬਕੇ ਮਾਰੇ ਸਨ, ਚੋਰੀ ਦਾ ਇਲਜ਼ਾਮ ਉਹਨਾਂ ਦੇ ਉੱਤੇ ਲੱਗਿਆ ਸੀਗਾ। ਇੱਕ ਨੇ ਛਾਲ ਮਾਰਤੀ, ਦੂਜੇ ਇਹਨਾਂ ਨੂੰ ਬਚਾਉਣ ਲਈ ਛਾਲ ਮਾਰਤੀ। ਦੋਨਾਂ ਦੀਆਂ ਇਹ ਅਮਰਪ੍ਰੀਤ ਸਿੰਘ ਤੇ ਗੁਰਧਿਆਨ ਸਿੰਘ ਜਿਹੜੇ ਸੀਗੇ ਜੀ ਇਹਨਾਂ ਦੀਆਂ ਲਾਸ਼ਾਂ ਅਜੇ ਤੱਕ ਵੀ ਨਹੀਂ ਮਿਲੀਆਂ ਜੀ। ਦੋਨਾਂ ਦੇ ਜਿਹੜੇ ਪਰਿਵਾਰ ਨੇ ਵਿਚਾਰੇ ਉਹ ਦੁੱਖ ਦੇ ਵਿੱਚ ਜਿਹੜਾ ਇੱਥੇ ਬੈਠੇ ਨੇ ਜੀ। ਪਰ ਤੁਸੀਂ ਦੇਖੋ ਕਿ ਨਾ ਤਾਂ ਕੋਈ ਮੁਕੱਦਮੇ ਦਰਜ ਹੋਏ ਨੇ ਨਾ ਕਿਸੇ ਜਗ੍ਹਾ 'ਤੇ ਕੁਛ ਪਤਾ ਸੀਗਾ, ਪਰ ਕੁਛ ਲਾਸ਼ਾਂ ਜਿਹੜੀਆਂ ਜੀ ਉਹ ਹੋਰ ਜ਼ਰੂਰ ਮਿਲ ਗਈਆਂ ਨੇ ਜੀ। ਜਿਹੜੇ ਲਾਸ਼ਾਂ ਦੀ ਭਾਲ ਦੇ ਵਿੱਚ ਗੋਤਾਖੋਰ ਨੇ ਜੀ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਭਾਲ ਆ ਇਹਨਾਂ 2 ਲਾਸ਼ਾਂ ਦੀ ਕੀਤੀ ਜਾ ਰਹੀ ਆ। 8 ਮਿਲ ਗਈਆਂ ਨੇ ਜੀ। 2 ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਆ, 8 ਲਾਸ਼ਾਂ ਜਿਹੜੀਆਂ ਜੀ ਉਹ ਮਿਲ ਗਈਆਂ। ਸੋ ਇੱਕ ਦੀ ਸ਼ਨਾਖਤ ਜਿਹੜੀ ਆ ਜੀ ਉਹ ਪਟਿਆਲੇ ਦਾ ਕੋਈ 18 ਸਾਲਾਂ ਦਾ ਲਖਵੀਰ ਸਿੰਘ ਦੇ ਵਜੋਂ ਹੋ ਗਈ ਆ ਜੀ। ਇਹ 31 ਮਾਰਚ ਤੋਂ ਲਾਪਤਾ ਸੀਗਾ। ਇਸ ਤੋਂ ਇਲਾਵਾ ਜਿਹੜੀ 35 ਕੁ ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ ਆ ਜੀ ਜਿਹਦੇ ਇੱਕ ਹੱਥ ਦੇ ਵਿੱਚ ਸੋਨੇ ਦਾ ਕੜਾ ਉਹਨੇ ਜਿਹੜਾ ਜੀ ਉਹ ਗਾਤਰਾ ਵੀ ਪਾਇਆ ਹੋਇਆ। ਇੱਕ ਨੌਜਵਾਨ ਦੀ ਲਾਸ਼ ਮਿਲੀ ਆ ਜੀ ਜਿਹਦੇ ਬਾਂਹ ਦੇ ਉੱਤੇ ਅਮਨ ਨਾਮ ਜਿਹੜਾ ਜੀ ਉਹ ਉਕਰਿਆ ਹੋਇਆ। ਕੋਈ 65 ਕੁ ਸਾਲਾਂ ਦੇ ਬੰਦੇ ਦੀ ਲਾਸ਼ ਜਿਹੜੀ ਆ ਜੀ ਉਹ ਮਿਲੀ ਆ ਜੀ। ਔਰ ਇੱਕ ਹੋਰ ਲਾਸ਼ ਦੇ ਵਿੱਚੋਂ 40 ਸਾਲਾਂ ਦਾ ਇੱਕ ਵਿਅਕਤੀ ਹੈ ਜੀ ਜਿਹਦੇ ਗੁੱਟ ਦੇ ਉੱਤੇ ਪੰਜਾਬੀ 'ਚ ਨਾਮ ਉਹਦਾ ਜਿਹੜਾ ਧੀਰਾ ਜੀ ਉਹ ਲਿਖਿਆ ਹੋਇਆ। 60 ਸਾਲਾਂ ਦਾ ਇੱਕ ਹੋਰ ਵਿਅਕਤੀ ਜਿਹੜਾ ਜੀ ਲਾਸ਼ ਦੇ ਵਿੱਚੋਂ ਜਿਹਦੇ ਸਮਾਣੇ ਦੇ ਕਿਸੇ ਡਾਕਟਰ ਦੇ ਵੱਲੋਂ ਲਿਖੀ ਹੋਈ ਦਵਾਈ ਦੀ ਪਰਚੀ ਜਿਹੜੀ ਹੈ ਜੀ ਉਹ ਮਿਲੀ ਆ। ਇਹ ਲਾਸ਼ਾਂ ਜਿਹੜੀਆਂ ਜੀ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਭਾਵੇਂ ਕਿ ਨਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਨਾ ਪੁਲਿਸ ਦੇ ਕੋਲੇ ਕੋਈ ਇਨਫੋਰਮੇਸ਼ਨ ਹੈ ਜੀ। ਆਪਾਂ ਇੱਕ ਦਿਨ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਅਕਸਰ ਜਿਹੜੇ ਦੁਸ਼ਮਣੀ ਵਾਲੇ ਮਾਮਲੇ ਨੇ ਉਹਨਾਂ ਦੇ ਵਿੱਚ ਮਾਰ ਮੂਰ ਕੇ ਲੋਕ ਇਹਨਾਂ ਨਹਿਰਾਂ ਦੇ ਵਿੱਚ ਜਿਹੜੇ ਉਹ ਸੁੱਟ ਦਿੱਤੇ ਜਾਂਦੇ ਨੇ ਜੀ। ਤੇ ਜਿੱਥੇ ਇਹ ਬਣੇ ਹੋਏ ਨੇ ਡਾਫ ਜਿੱਥੇ ਲੱਗਦੀ ਆ ਉੱਥੇ ਅਕਸਰ ਲੋਕ ਜਿਹੜੇ ਨੇ ਜਦੋਂ ਕਿਸੇ ਨਹੀਂ ਲੱਭਦਾ ਤਾਂ ਉਹ ਇੰਤਜ਼ਾਰ ਕਰਦੇ ਦੇਖੇ ਜਾਂਦੇ ਨੇ, ਜਿੱਥੇ ਬਹਿਣ ਦੇ ਵਾਸਤੇ ਸ਼ੈੱਡ ਵੀ ਬਣੇ ਹੋਏ ਨੇ। ਅਜੀਬ ਮਾਹੌਲ ਹੁੰਦਾ ਜੀ ਉੱਥੇ, ਅਜੀਬ ਜਿਹੜਾ ਸ਼ੈੱਡ ਦੇ ਥੱਲੇ ਬੈਠੇ ਜਦੋਂ ਗੋਤਾਖੋਰ ਕੋਈ ਲਾਸ਼ ਜਿਹੜੀ ਲੱਭ ਕੇ ਲਿਆਉਂਦੇ ਨੇ ਤੇ ਜਿਹੜੇ ਉੱਥੇ ਬੈਠੇ ਲੋਕ ਨੇ ਜੀ ਉਹ ਦਵਾ ਦਵ ਜਾਂਦੇ ਨੇ ਉਸ ਲਾਸ਼ ਵੱਲ ਨੂੰ ਆਪਣੇ ਰਿਸ਼ਤੇਦਾਰੀ। ਜਦੋਂ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਉਹਦੀ ਲਾਸ਼ ਨਹੀਂ ਕਿਸੇ ਹੋਰ ਦੀ ਹੈ ਤੇ ਉਹ ਮੁੜ ਕੇ ਆ ਕੇ ਫਿਰ ਉੱਥੇ ਸ਼ੈੱਡਾਂ ਦੇ ਉੱਤੇ ਜਿਹੜਾ ਜੀ ਉਹ ਬੈਠ ਜਾਂਦੇ ਨੇ। ਇਹੋ ਜਿਹਾ ਗਮਗੀਨ ਮਾਹੌਲ ਜਿਹੜਾ ਜੀ ਉੱਥੇ ਹੁੰਦਾ। ਇਹ ਕੌਣ ਨੇ ਜੀ ਜਿਹੜੇ ਸੁੱਟ ਦਿੰਦੇ ਨੇ, ਕੌਣ ਮਾਰਦੇ ਨੇ, ਪਤਾ ਨਹੀਂ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਜੀ ਉਹ ਉੱਥੇ ਲੱਭਦੀਆਂ ਨੇ। ਜੀ ਬਿਲਕੁਲ। ਅਤੇ ਜੇ ਅਗਲੀ ਗੱਲ ਕਰੀਏ, ਸ਼ਿਵ ਸੈਨਾ ਨੇ ਆਖਿਆ ਵੀ ਮੁਸਲਮਾਨਾਂ ਨੂੰ ਜਿਹੜਾ ਜੀ ਵੋਟ ਦੇਣ ਦਾ ਹੱਕ ਆ ਉਹ ਖੋਹ ਲਿਆ ਜਾਵੇ। ਇਹ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਗ ਤਾਂ ਜਿਹੜੀ ਉਹ ਲਾਉਂਦੇ ਹੀ ਰਹਿੰਦੇ ਨੇ ਜੀ। ਹੁਣ NDA ਸਰਕਾਰ ਦੇ ਵਿੱਚ ਪ੍ਰਮੁੱਖ ਇੱਕ ਭਾਈਵਾਲ ਸ਼ਿਵ ਸੈਨਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਸੰਜੇ ਰਾਉਤ,
ਉਹਨੇ ਜਿਹੜਾ ਮੁਸਲਿਮ ਭਾਈਚਾਰਾ ਉਹਦੇ ਤੋਂ ਵੋਟ ਦਾ ਹੱਕ ਖੋਹ ਲੈਣ ਦੀ ਵਕਾਲਤ ਜਿਹੜੀ ਹੈ ਜੀ ਉਹ ਕੀਤੀ ਆ। ਐਕਚੁਅਲੀ ਚਰਚਾ ਜਿਹੜਾ ਜੀ ਇਹ ਛਿੜਿਆ ਸਾਹਮਣਾ ਅਖਬਾਰ ਜਿਹੜਾ ਸ਼ਿਵ ਸੈਨਾ ਦਾ, ਉਹਦੇ ਵਿੱਚ ਲਿਖਿਆ ਗਿਆ ਇੱਕ ਲੇਖ ਜਿਹਦੇ ਵਿੱਚ ਮੁਸਲਮਾਨਾਂ ਨੂੰ ਵੋਟ ਬੈਂਕ ਦੇ ਰੂਪ ਦੇ ਵਿੱਚ ਇਸਤੇਮਾਲ ਹੋਣ ਤੋਂ ਰੋਕਣ ਦੇ ਵਾਸਤੇ ਵੋਟ ਦਾ ਹੱਕ ਵਾਪਸ ਲੈ ਲਿਆ ਜਾਣਾ ਚਾਹੀਦਾ, ਇਹ ਲਿਖਿਆ ਗਿਆ ਸੀਗਾ ਜੀ। ਅਵੈਸੀ ਭਰਾਵਾਂ ਦੇ ਉੱਤੇ ਹਮਲਾ ਕਰਦਿਆਂ ਉਹਨਾਂ ਨੂੰ ਸਪੋਲੀਏ ਤੇ ਉਹਨਾਂ ਦੀ ਪਾਰਟੀ ਨੂੰ ਸੱਪਾਂ ਦੀ ਖੁੱਡ ਜਿਹੜੀ ਹੈ ਜੀ ਉਹ ਆਖਿਆ। MIM ਆਗੂ ਜਿਹੜੇ ਅਕਬਰੂਦੀਨ ਤੇ ਅਸਦੂਦੀਨ ਅਵੈਸੀ ਦੇ ਉੱਤੇ ਹਮਲਾ ਕਰਦੇ ਜਿਹੜਾ ਰਾਊਤ ਹੈ, ਉਹਨੇ ਇਹ ਲਿਖਿਆ ਕਿ ਮੁਸਲਮਾਨਾਂ ਦੀਆਂ ਵੋਟਾਂ ਦਾ ਜ਼ਿੰਮਾ ਓਵੈਸੀ ਨੇ ਲਿਆ। ਕਿਸੇ ਸਮੇਂ ਇਹ ਠੇਕਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਦੇ ਕੋਲੇ ਹੁੰਦਾ ਸੀਗਾ। ਉਹਨੇ ਕਿਹਾ ਕਿ ਉਦੋਂ ਮਗਰੋਂ ਇਹ ਠੇਕਾ ਜਿਹੜਾ ਜੀ ਮੁੱਲਾ ਮੁਲਾਇਮ ਅਰਥਾਤ ਮੁਲਾਇਮ ਸਿੰਘ ਯਾਦਵ ਨੇ ਜਿਹੜਾ ਲੈ ਲਿਆ, ਜਿਹੜੇ ਕਿ ਦੇਸ਼ ਦੇ ਲੋਕਾਂ ਦੇ ਵਾਸਤੇ ਖਤਰੇ ਦੀ ਘੰਟੀ ਹੈ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਮੁਸਲਿਮ ਭਾਈਚਾਰਾ ਜਿਹੜਾ ਜੀ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਜਿਹੜਾ ਜੀ ਉਹਨਾਂ ਦਾ ਖੋਹ ਲਿਆ ਜਾਂਦਾ ਤੇ ਫਿਰ ਜਿਹੜੀ ਹੈ ਜੀ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਜਿਹੜੀ ਆ ਉਹਨੂੰ ਠੱਲ ਪੈ ਸਕਦੀ ਹੈ ਤੇ ਧਰਮ ਦੇ ਨਾਂ ਤੇ ਵੋਟਾਂ ਜਿਹੜੀਆਂ ਉਹ ਵੰਡੀਆਂ ਨਹੀਂ ਜਾ ਸਕਦੀਆਂ। ਹੁਣ ਸ਼ਿਵ ਸੈਨਾ ਨੂੰ ਪੁੱਛਣ ਵਾਲਾ ਹੋਵੇ, ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਤਾਂ ਉਹ ਜੰਮੇ ਨੇ ਤੇ ਵੱਡੇ ਹੋਏ ਨੇ। ਦੂਜੇ ਪਾਸੇ ਉਹ ਧਰਮ ਦੀ ਰਾਜਨੀਤੀ ਨੂੰ ਰੋਕਣ ਦੀ ਗੱਲ ਜਿਹੜੀ ਹੈ ਜੀ ਉਹ ਕਰ ਰਹੇ ਨੇ। ਸਿਰਫ ਇਹ ਹਾਸੋਹੀਣੀ ਗੱਲ ਹੀ ਜਿਹੜੀ ਉਹ ਕਹੀ ਜਾ ਸਕਦੀ ਹੈ, ਪਰ ਇਹ ਆ ਜੀ ਕਿ ਇਹਨਾਂ ਦੀ ਜਿਹੜੀ ਜ਼ੁਬਾਨ ਹੈ ਉਹ ਇਸੇ ਤਰ੍ਹਾਂ ਹੀ ਜ਼ਹਿਰ ਜਿਹੜੀ ਹੈ ਉਹ ਵੰਡਦੀ ਰਹੀ ਹੈ ਜਿੰਨੀ ਦੇਰ ਤੱਕ ਬਾਲ ਠਾਕਰੇ ਜਿਉਂਦਾ ਰਿਹਾ, ਜਾਂ ਹੁਣ ਜਿਹੜੇ ਤਰੀਕੇ ਦੇ ਨਾਲ ਇਹ ਪਾਰਟੀ ਜਿਹੜੀ ਹੈ ਜੀ ਕਰਦੀ ਰਹੀ ਹੈ। ਕੋਈ ਨਵੀਂ ਗੱਲ ਨਹੀਂ ਹੈਗੀ, ਸ਼ੁਰੂ ਤੋਂ ਉਹ ਵੱਡੇ ਜੰਮੇ ਹੀ ਇਸੇ ਚੀਜ਼ ਦੇ ਵਿੱਚੋਂ ਨੇ। ਜੀ 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 ਤਾਂ ਸਰੋਤਿਓ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆ ਕੇ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ। ਤੇ ਪਰ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕੱਲ ਪੁਲਿਸ ਨੇ ਪਕੜ ਲਏ ਬੈਂਸ ਦੋਵੇਂ, ਦਿੱਤੇ ਰਾਤ ਪਈ ਦੋਵੇਂ ਸੀ ਛੋੜ ਵੇਲੀ। ਜੀ ਕੱਲ ਪੁਲਿਸ ਨੇ ਪਕੜ ਲਏ ਬੈਂਸ ਦੋਵੇਂ, ਦਿੱਤੇ ਰਾਤ ਪਈ ਦੋਵੇਂ ਸੀ ਛੋੜ ਬੇਲੀ। ਆਏ ਹੁਕਮ ਸੀ ਸਿੱਧਾ ਸਰਕਾਰ ਵੱਲੋਂ, ਨਹੀਂ ਹੈ ਰਤਾ ਲਿਹਾਜ਼ ਦੀ ਲੋੜ ਬੇਲੀ। ਜੀ ਚੌਧਰ ਚੱਲੀ ਸੀ ਬੈਂਸਾਂ ਦੀ ਦੇਰ ਓਨੀ, ਜਦੋਂ ਤੱਕ ਸਰਕਾਰ ਨਾਲ ਜੋੜ ਬੇਲੀ। ਨਿਕਲ ਗਏ ਸਰਕਾਰ ਤੋਂ ਦੂਰ ਇੰਨੀ, ਸੌਖਾ ਰਿਹਾ ਨਹੀਂ ਕੱਟਣਾ ਮੋੜ ਬੇਲੀ। ਜੀ ਦੋਵਾਂ ਧਿਰਾਂ ਦੇ ਸਿੰਘ ਹਨ ਫਸਣ ਲੱਗੇ, ਪੈਣ ਵਾਲੀ ਲੁਧਿਆਣੇ ਹੈ ਛਿੰਝ ਬੇਲੀ। ਜੀ ਦੋਵਾਂ ਧਿਰਾਂ ਦੇ ਸਿੰਘ ਹਨ ਫਸਣ ਲੱਗੇ, ਪੈਣ ਵਾਲੀ ਲੁਧਿਆਣੇ ਹੈ ਛਿੰਝ ਬੇਲੀ। ਦੋਵੇਂ ਤਰਫ ਸਲਾਹਾਂ ਕਈ ਦੇਣ ਆਏ, ਕਰਿਓ ਇੰਜ ਦੀ ਥਾਂ ਹੁਣ ਇੰਜ ਬੇਲੀ। ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਪ੍ਰੋਗਰਾਮ, ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।